ਹਾਂਜੀ ਸਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਹਿਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਹਿਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਬਹਿਬਲ ਕਲਾਂ ਗੋਲੀकांड ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ, ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਹਿਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ, ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ
ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤੇ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ। ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁੰਵਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ, ਤੁਹਾਡੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤੇ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁੰਵਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ।
ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ, ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ, ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਹਿਬਲ ਕਲਾਂ ਦੇ ਵਿੱਚ ਬੈਠੇ ਆ, ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਹਿਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ, ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹੈਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ, ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ, ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ, ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ, ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ, ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ, ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ, ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ, ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ, ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ, ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ, ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ, ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ, ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ, ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ, ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ, ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ ਹੈ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ, ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ, ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ। ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ, ਤੇ ਗੋਲੀ ਬਹਿਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ, ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ, ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਹਿਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ, ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ, ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ, ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ, ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ, ਬਿਆਨ ਉਹਨਾਂ ਦਾ,
ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ। ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ। ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ। ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ। ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ। ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ। ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣਾਇਆ ਜਾ ਸਕਦਾ, ਉਹਦੀਆਂ
ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਐਂਡ ਫੇਅਰਨੈਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਆ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਵੀ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ, ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ ਜੀ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤੇ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ, ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ
ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ, ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ, ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ, ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ, ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ, ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ, ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ, ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ। ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ, ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ। ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਐਂਡ ਫੇਅਰਨੈਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ, ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਵੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ, ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ, ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ, ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ ਹੈ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ, ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤੇ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂ ਮੈਂ ਹੋ ਰਹੀ ਆ। ਦੇਖੋ ਜੀ ਉਹ ਸਾਰੀ ਜਿਹੜੀ ਆਡੀਓ, ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ, ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਜ਼ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ
ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ, ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ, ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ, ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਆ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਜ਼ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ, ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ। ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤਾਂ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਵੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਆ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸਿਓਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤਾਂ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਤਾਂਹੀਓ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ ਉਹ ਸਾਰੀ ਜਿਹੜੀ ਆਡੀਓ, ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਉਹ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਵੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸਿਓਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤਾਂ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਵੀ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਤਾਂਹੀਓ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂ ਮੈਂ ਹੋ ਰਹੀ ਆ। ਦੇਖੋ ਜੀ ਉਹ ਸਾਰੀ ਜਿਹੜੀ ਆਡੀਓ, ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ
ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ, ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ ਹੈ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ, ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤੇ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ, ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ। ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ, ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ। ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ, ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ, ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਹੈ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਜ਼ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ
ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦ, ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ, ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਹੈ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ, ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ, ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ, ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤੇ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਦਾ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ, ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਮ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ, ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਆ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਰਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਹੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ, ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ। ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਆ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀकांड ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸੋਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤਾਂ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ, ਤੁਸੀਂ ਬਾਦਲਾਂ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਆ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ, ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀकांड ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਹੀ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ ਟੀਵੀ ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ, ਉਹ ਸਾਰੀ ਜਿਹੜੀ ਆਡੀਓ ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ
2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਬਾਈਬਲ ਕਲਾਂ ਦੇ ਵਿੱਚ ਬੈਠੇ ਆ ਤੇ ਇੱਥੇ ਹੀ ਗੱਲ ਨਹੀਂ ਹੁੰਦੀ। ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹੈਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਵੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਇਹ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲ ਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ, ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ। ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਇੰਟਰਫੇਰੈਂਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ? ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ, ਕੁਮਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁਮਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੇ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸਿਓਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ? ਤੁਸੀਂ ਸੁਣ ਹੀ ਲਿਆ ਜੀ ਇਹ ਗੱਲਾਂ। ਦੇਖੋ ਧਮਕੀ ਤਾਂ ਇਹ ਆ ਵੀ ਇੱਕ ਪਾਸਿਓਂ ਤਾਂ ਬੰਦੇ ਨੇ ਪਹਿਲੀ ਵਾਰ ਹੋ ਰਿਹਾ ਬਾਈ ਜੀ, ਇਹ ਜਾਂਚ ਕਰਤਾ ਬੰਦਾ ਜਿਹੜਾ ਉਹ ਵੀ ਇੱਕ XIO ਹੋ ਗਿਆ ਹੋਵੇ, ਜਾਂ ਤਾਂ ਹੋਵੇ ਵੀ ਮੌਜੂਦਾ ਹੋਵੇ ਜਾਂਚ ਕਰਨ ਵਾਲਾ, ਤੇ ਆਪਾਂ ਉਹਦੇ ਨਾਲ ਅੜਫਸ ਕਰਦੇ ਹੋਈਏ। ਕਿਉਂਕਿ ਹਮੇਸ਼ਾ ਹੀ ਜਿਹੜੇ ਪਰਿਵਾਰ ਦਾ ਬੰਦਾ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਉੱਤੇ ਇਹ ਜਾਂਚ ਕਰਤਾ ਟੀਮ ਬਣਾਈ ਜਾਂਦੀ ਆ, ਉਹ ਸਹਿਯੋਗ ਕਰਦੀ ਆ ਜਿਨ੍ਹਾਂ ਦੇ ਮਰਡਰ ਹੁੰਦਾ। ਤੇ ਅਸੀਂ ਉਸ ਸਮੇਂ ਸਹਿਯੋਗ ਵੀ ਕੀਤਾ, ਕਿਉਂਕਿ ਜਦੋਂ ਅਸੀਂ ਤਾਂ ਕਾਤਲਾਂ ਨੂੰ ਲੱਭਣ ਦੇ ਲਈ ਚਾਰਾਜੋਈ ਕਰ ਰਹੇ ਹਾਂ। ਤੇ ਜੇ ਉਹ ਬੰਦਾ ਅੱਜ ਨਾ IO ਆ, ਨਾ ਕੋਈ ਮਤਲਬ ਇਹ ਸੈੱਟ ਦਾ ਮੁਖੀ ਆ, ਨਾ ਕਿਸੇ ਹੋਰ ਪਾਸੇ ਉਹਨੂੰ ਕੋਈ ਜ਼ਿੰਮੇਵਾਰੀ ਮਿਲੀ ਹੋਈ ਆ ਵੀ ਇਹ ਸੈੱਟ ਦੇ ਉੱਤੇ ਕੰਮ ਕਰਨ ਦੀ, ਤਾਂ ਫਿਰ ਵੀ ਸਭ ਤੋਂ ਵੱਡੀ ਗੱਲ ਅਦਾਲਤ ਵੱਲੋਂ ਮਤਲਬ 80 ਪੇਜਾਂ ਦੀ ਇੱਕ ਜੱਜਮੈਂਟ ਆਈ ਹੈ ਜਿਹੜੀ ਸਾਰੀ ਖਿਲਾਫ ਆ ਜੀ। ਤੇ ਫਿਰ ਵੀ ਬੰਦਾ ਇਹ ਕਹੇ ਵੀ ਮੈਂ ਹੀ ਸੱਚਾ ਸੀਗਾ, ਸਾਡੀਆਂ ਜਾਂਚਾਂ ਸਹੀ ਸੀ, ਤਾਂ ਫਿਰ ਜਾਂਚਾਂ ਦੇ ਵਿੱਚ ਮੈਂ ਇੱਕ ਹੀ ਸਵਾਲ ਕਰਦਾ ਵੀ ਉਹਦੇ 'ਚ ਤੁਸੀਂ ਬਾਦਲਾਂ ਦਾ ਨਾਂ ਕਿਉਂ ਨਹੀਂ ਪਾਇਆ? ਤਾਂ ਅਸੀਂ ਵੀ ਕਹਿ ਦਿੰਦੇ ਵੀ ਤੁਸੀਂ ਸੱਚੇ ਸੀਗੇ। ਤੁਸੀਂ ਬਾਦਲਾਂ ਚਲਾਨ ਕਰ ਜਾਂਦੇ, ਉਸ ਸਮੇਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਜਾਂਦੇ ਤੇ ਤੁਸੀਂ ਸੱਚੇ ਸੀਗੇ। ਤੇ ਜੇ ਕੋਈ ਮੰਨ ਲਓ ਤੁਹਾਡੇ 9 ਚਲਾਨਾਂ ਦੇ ਵਿੱਚੋਂ ਕੋਈ ਇੱਕ ਕਮੀ ਆ, ਤੇ ਅਸੀਂ ਉਹ ਕਮੀ ਦੱਸ ਰਹੇ ਆ, ਇਹ ਤਾਂ ਨਹੀਂ ਕਿਹਾ ਵੀ ਤੁਹਾਡੇ ਦੂਜਾ ਕੰਮ ਗਲਤ ਆ, ਦੂਜਾ ਸਹੀ ਹੈ, ਠੀਕ ਆ। ਜਿਹੜੀ ਕਮੀ ਆ ਉਹਨੂੰ ਕਮੀ ਕਹਾਂਗੇ ਤਾਂ ਇਹ ਕਮੀ ਐਕਸੈਪਟ ਵੀ ਨਹੀਂ ਕਰ ਰਹੇ। ਇਸ ਸੰਦਰਭ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀ ਕਿ ਸਾਨੂੰ ਆ ਜਿਹੜਾ ਪਾਰਦਰਸ਼ਤਾ ਦੇ ਨਾਲ ਉਹ ਬੰਦੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਮੁੱਖ ਜ਼ਿੰਮੇਵਾਰ ਆ ਉਸ ਸਮੇਂ, ਨਾ ਕਿ ਉਹ ਕਿਸੇ ਬਚਾਉਣ ਵਾਲੀ ਧਿਰ ਦਾ ਹਿੱਸਾ ਬਣੇ। ਤੁਸੀਂ ਹਜੇ ਵੀ ਲੜ ਰਹੇ ਹੋ? ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨ ਤੋਂ ਸੁਰਖਰੂ ਹੋ ਗਏ ਨੇ। ਦੇਖੋ ਜਿਨ੍ਹਾਂ ਨੇ ਚਲਾਇਆ ਕੀਤਾ ਕੰਮ ਉਹ ਤਾਂ ਹੈਗੇ ਆ ਨਾ ਜ਼ਿੰਮੇਵਾਰ। ਤਾਂ ਅੱਜ ਜੇ ਆਪਾਂ ਗੱਲ ਕਰੀਏ ਬਈ 84 ਕਾਂਗਰਸ ਦੇ ਸਮੇਂ ਵਾਪਰੀ ਆ ਤੇ ਉਹਨਾਂ ਨੇ ਕੀਤਾ, ਉਹ ਤਾਂ ਕੋਈ ਵੀ ਨਹੀਂ ਰਿਹਾ ਉਹਨਾਂ ਦਾ, ਤੀਜੀ ਚੌਥੀ ਪੀੜ੍ਹੀ ਆ ਗਈ ਜੀ। ਪਰ ਗੱਲ ਇਹ ਨਹੀਂ ਹੈ ਕਿ ਗੱਲ ਜਿਹੜਿਆਂ ਨੇ ਦੋਸ਼ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਹੋਊਗੀ, ਚਾਹੇ ਉਹ ਹੈਗਾ ਚਾਹੇ ਨਹੀਂ ਹੈਗਾ। ਪਰ ਸਾਡੀ ਲੜਾਈ ਹੈ ਜਿਹੜੀ ਉਹ ਇਨਸਾਫ ਦੇ ਲਈ ਆ, ਉਹ ਚੱਲੂਗੀ ਤੇ ਚੱਲਦੀ ਰਹੂਗੀ ਜਿੰਨਾ ਟਾਈਮ ਵਾਹਿਗੁਰੂ ਨੇ ਸਵਾਸ ਦਿੱਤੇ ਆ। ਕਿੰਨਾ ਸਮਾਂ ਇਹ ਲੜੋਗੇ? ਜਿੰਨਾ ਸਮਾਂ ਗੁਰੂ ਸਾਹਿਬ ਨੇ ਸਵਾਸ ਦਿੱਤੇ ਆ, ਜਿੰਨਾ ਰਹਿੰਦੇ ਸਵਾਸਾਂ ਤੱਕ। ਜੇ ਹੋ ਗਿਆ ਠੀਕ ਆ, ਤੇ ਜੇ ਨਾ ਹੋਇਆ ਫਿਰ ਤਾਂ ਵੱਖਰੀ ਗੱਲ ਆ ਜੀ। ਅੱਜ ਅਕਾਲੀ ਦਲ ਵੀ ਚੱਲਿਆ ਪੰਜਾਬ ਬਚਾਓ ਯਾਤਰਾ ਲੈ ਕੇ, ਉਸ ਤੇ ਵੀ ਕੋਈ ਟੀਕਾ ਟਿੱਪਣੀ ਹੈ? ਨਹੀਂ ਦੇਖੋ ਆਪਾਂ ਇੱਕ ਕੇਸ ਨੂੰ ਮੈਂ ਸਮਝਦਾ ਕਿ ਪੀੜਤ ਵੱਲੋਂ ਹੀ ਲੜੀਏ, ਨਾ ਕਿ ਮੈਂ ਉਹਨੂੰ ਕੋਈ ਰਾਜਨੀਤੀ ਵਾਲੇ ਪਾਸੇ ਲੈ ਕੇ ਜਾਵਾਂ। ਫਿਰ ਇਹ ਕਹਿਣਗੇ ਰਾਜਨੀਤੀ ਵਾਲੇ ਪਾਸੇ ਆ। ਉਹ ਹਰ ਇੱਕ ਆਪਣੀ ਛਾਪ ਬਚਾਉਣ ਦੇ ਲਈ ਕੋਈ ਨਾ ਕੋਈ ਚਾਰਾਜੋਈ ਕਰਦਾ ਰਹਿੰਦਾ, ਉਹ ਉਸੇ ਸੰਦਰਭ 'ਚ ਲੱਗੇ ਹੋਏ ਆ। ਨਹੀਂ ਇਹ ਸਵਾਲ ਤਾਂ ਕਰਿਆ ਕਿਉਂਕਿ ਪੰਜਾਬ ਦਾ ਹੀ ਮੁੱਦਾ ਨਾ ਬਹੁਤ ਵੱਡਾ, ਜਿਹੜਾ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਸੀਗਾ। ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਤੁਹਾਡੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ। ਉਹ ਤਾਂ ਹਜੇ ਵੀ ਜਾ ਰਹੇ ਆ, ਉਹ ਤਾਂ ਸਰਕਾਰ ਤਾਂ ਰਹੂਗੀ ਨਾ, ਉਹ ਜ਼ਿੰਮੇਵਾਰ ਤਾਂ ਮੈਂ ਫਿਰ ਵੀ ਕਹਿ ਰਿਹਾ ਵੀ ਮੈਂ ਥੋੜੀ ਕਿਹਾ ਵੀ ਉਹ ਜ਼ਿੰਮੇਵਾਰ ਨਹੀਂ, ਉਹ ਹੈਗੇ ਹੀ ਆ ਤੇ ਉਹ ਜ਼ਿੰਮੇਵਾਰ ਹੀ ਰਹਿਣਗੇ। ਪਰ ਗੱਲ ਅੱਜ ਜਿਹੜੇ ਕੇਸ ਉਹ ਜ਼ਿੰਮੇਵਾਰ ਨੇ, ਤਾਂ ਤਾਂਹੀਓ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਤਰੀਕਾਂ ਵੀ ਭੁਗਤ ਰਹੇ ਨੇ ਜੀ, ਜਿਹਦੇ ਕਰਕੇ ਮੈਂ ਇਹੀ ਕਹਾਂਗਾ ਕਿ ਜਿੰਨੀ ਕੁ ਜਾਂਚ ਆ ਜਿਹੜੀ ਹੋਈ ਆ ਉਹ ਚੱਲ ਰਹੀ ਆ, ਸਹੀ ਆ, ਤੇ ਉੱਤੇ ਅਸੀਂ ਆਪਣੇ ਕੇਸ ਆ ਜਿਹੜੇ ਲੜ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਰਾਜ ਸਿੰਘ ਜੀ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਹਾਂਜੀ ਸੁਖਰਾਜ ਸਿੰਘ ਜੀ, ਤੁਸੀਂ ਇੰਡੋਸ TV ਤੇ ਜੁੜੇ ਹੋ ਜੀ। ਧੰਨਵਾਦ। ਕੀ ਕੁਝ ਜਿਹੜਾ ਕਿ ਮਾਮਲੇ ਦੇ ਵਿੱਚੋਂ ਸਾਹਮਣੇ ਆਇਆ, ਹੁਣ ਇਹ ਵੀ ਵਾਇਰਲ ਹੋ ਰਹੀ ਹੈ ਕਿ ਇੱਕ ਆਡੀਓ ਆ ਜਿਸ ਦੇ ਵਿੱਚ ਤੁਹਾਡੀ ਤੇ ਕੁਮਰ ਵਿਜੇ ਪ੍ਰਤਾਪ ਦੀ ਤੂੰ ਮੈਂ ਹੋ ਰਹੀ ਆ। ਦੇਖੋ ਜੀ ਉਹ ਸਾਰੀ ਜਿਹੜੀ ਆਡੀਓ, ਇੱਕ ਪ੍ਰਦੀਪ ਇੰਸਪੈਕਟਰ ਸੀਗਾ ਜਿਹੜਾ ਮੁੱਖ ਉਸ ਸਮੇਂ ਦਾ ਬਹਿਬਲ ਕਲਾਂ ਦੇ ਵਿੱਚ ਦੋਸ਼ੀਆਂ ਦੇ ਵਜੋਂ ਅਤੇ ਵਾਅਦਾ ਮਾਫ ਗਵਾਹ ਬਣਾਇਆ ਗਿਆ ਜੀ। ਗੱਲ ਇਹ ਹੈ ਕਿ ਜਦੋਂ ਵਾਅਦਾ ਮਾਫ ਗਵਾਹ ਇੱਕ ਬਣ ਸਕਦਾ, ਬਣਾਇਆ ਜਾ ਸਕਦਾ, ਉਹਦੀਆਂ ਕੰਡੀਸ਼ਨਸ ਹੁੰਦੀਆਂ, ਟਰਮ ਕੰਡੀਸ਼ਨਸ ਹੁੰਦੀਆਂ ਜੀ। ਪਰ ਇਹ ਵੀ ਨਹੀਂ ਹੁੰਦਾ ਕਿ ਇੱਕ ਪੂਰਾ ਹੀ ਦੋਸ਼ੀ ਹੋਵੇ, ਉਹਨੂੰ ਬਚਾਉਣ ਦੇ ਲਈ
ਉਹਨੂੰ ਵਾਅਦਾ ਮਾਫ ਬਣਾ ਲਓ। ਵਾਅਦਾ ਮਾਫ ਬਣਾਉਣ ਤੋਂ ਬਾਅਦ ਉਹਦੇ ਪਿੱਛੇ 2-4 ਇਹੋ ਜਿਹੇ ਹੋਰ ਗਵਾਹ ਬਣਾਓ ਝੂਠੇ, ਉਹਨੂੰ ਸੱਚਾ ਸਾਬਤ ਕਰਨ ਦੇ ਲਈ। ਸੋ ਇਹ ਉਹ ਸੰਦਰਭ ਦੇ ਵਿੱਚ ਸਾਰੀ ਗੱਲਬਾਤ ਸੀਗੀ। ਤੇ ਉਹ ਗੱਲਬਾਤ ਆ ਜਿਹੜੀ ਵੱਡੀ ਗੱਲ ਇਹ ਹੈ ਕਿ ਬਾਈ ਜੀ ਜਿਹੜੀ ਸੰਗਤ ਉੱਥੇ ਮੌਜੂਦ ਆ ਉਹਨਾਂ ਨੇ ਤਾਂ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਵੀ ਪ੍ਰਦੀਪ ਆ ਜਿਹੜਾ ਉਹ ਦੋਸ਼ੀ ਨਹੀਂ ਹੈ ਜੀ। ਉੱਥੇ ਸੰਗਤ ਰੂਪੀ ਬੰਦੇ ਬਾਹਰਲੇ ਪਿੰਡਾਂ ਦੇ ਝੂਠੇ ਗਵਾਹ ਬਣਾਏ ਗਏ ਆ। ਉਹ ਇਹ ਦਿਖਾਏ ਗਏ ਕਿ ਉਹ ਬਾਈਬਲ ਕਲਾਂ ਦੇ ਵਿੱਚ ਬੈਠੇ ਆ। ਤੇ ਇੱਥੇ ਹੀ ਗੱਲ ਨਹੀਂ ਹੁੰਦੀ, ਉਹ ਬਾਈਬਲ ਕਲਾਂ ਦੇ ਵਿੱਚ ਜਿਹੜੇ ਬੈਠੇ ਦਿਖਾਏ ਗਏ ਆ ਉਹ ਬੰਦੇ ਪਤਾ ਕੌਣ ਨੇ? ਉਹ ਪ੍ਰਦੀਪ ਦਾ ਪਗਵਟ ਭਰਾ ਬਣਿਆ ਹੋਇਆ ਬੰਦਾ, ਜਿਹਦੀ ਮੈਂ ਪਿੱਛੇ ਜੇ ਕਾਡੀਓ ਵੀ ਵਾਇਰਲ ਕੀਤੀ ਸੀ, ਜਿਹ ਚੋਂ ਕਹਿੰਦਾ ਵੀ ਮੈਂ ਪ੍ਰਦੀਪ ਦਾ ਭਰਾ ਹਾਂਗਾ, ਪ੍ਰਦੀਪ ਦੀ ਜਿਹੜੀਆਂ ਜ਼ਮੀਨ ਜਾਇਦਾਦਾਂ ਗੱਡੀਆਂ ਗੁੱਡੀਆਂ ਸਾਰੀਆਂ ਮੇਰੇ ਨਾਂ ਤੇ ਹੀ ਆ। ਤਾਂ ਉਹ ਕਿਵੇਂ ਪ੍ਰਦੀਪ ਦੇ ਉਲਟ ਗਵਾਹੀ ਦੇਊਗਾ? ਤੇ ਦੂਸਰੇ ਪਾਸੇ ਜਦੋਂ ਵਾਅਦਾ ਮਾਫ ਗਵਾਹ ਬਣਾਇਆ, ਵਾਅਦੇ ਮਾਫ ਦੇ ਗਵਾਹ ਨੇ ਇਹ ਤਾਂ ਇੱਕ ਵਾਰੀ ਨਹੀਂ ਕਿਹਾ ਕਿ ਬਈ ਮੈਂ ਉੱਥੇ ਕੀਤਾ। ਉਹ ਤਾਂ ਇਹ ਕਹਿੰਦਾ ਵੀ ਲੋਕਾਂ ਨੇ ਸਾਡੇ ਤੇ ਮਤਲਬ ਪਥਰਾ ਸ਼ੁਰੂ ਕੀਤਾ ਜਾਂ ਲੋਕਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਬਚਾਅ ਪੱਖ 'ਚ ਗੋਲੀਆਂ ਚਲਾਈਆਂ। ਸੋ ਸਾਰੇ ਕੇਸ ਦੀ ਐਸੀ ਤੈਸੀ ਉਸ ਗੱਲ ਕਰਕੇ ਹੋ ਰਹੀ ਆ ਕਿਉਂਕਿ ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਮੇਰੇ ਪਿਤਾ ਜੀ ਦੀ ਉੱਥੇ ਮੌਤ ਹੋਈ ਆ ਗੋਲੀ ਲੱਗਣ ਦੇ ਨਾਲ, ਤਾਂ ਇਹ ਤਾਂ ਸ਼ਰੇਆਮ ਵੀ ਫਿਰ ਉਹ ਗੋਲੀਆਂ ਮਾਰਨ ਵਾਲੇ ਬਚ ਜਾਣਗੇ। ਸੋ ਇਹ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਸੀ, ਜਿਹਨੂੰ ਅਸੀਂ ਅਦਾਲਤ ਦੇ ਵਿੱਚ ਚੈਲੰਜ ਕੀਤਾ ਕਿ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਦੋਸ਼ੀ ਰੱਖ ਕੇ ਜਿਹੜੀ ਆ ਸਹੀ ਤਰੀਕੇ ਦੀ ਜਾਂਚ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। ਤੁਹਾਨੂੰ ਜਦੋਂ ਇੰਨਾ ਕੁਝ ਪਤਾ ਸੀ ਤਾਂ ਫਿਰ ਮੋਰਚਾ ਖਤਮ ਕਰਨ ਦੀ ਕੀ ਕਾਹਲ ਪੈ ਗਈ ਸੀ? ਉੱਥੋਂ ਮੋਰਚਾ ਚੁੱਕਣ ਦੀ ਕੀ ਕਾਹਲੀ ਸੀ? ਬਾਈ ਜੀ ਮੋਰਚੇ ਵਾਲੀ ਗੱਲ ਇਹ ਆ ਕਿ ਉਹ ਟ੍ਰਾਇਲ ਨਹੀਂ ਸ਼ੁਰੂ ਹੋਏ ਸੀਗੇ, ਹੁਣ ਟ੍ਰਾਇਲ ਸ਼ੁਰੂ ਹੋਏ ਆ। ਜਦੋਂ ਜਿਹੜੀ ਲੜਾਈ ਅਦਾਲਤਾਂ 'ਚ ਲੜੀ ਜਾ ਰਹੀ ਆ ਉਹ ਮੋਰਚੇ ਵਾਲੀ ਥਾਂ ਤੇ ਨਹੀਂ ਲੜੀ ਜਾ ਸਕਦੀ ਸੀ ਬਾਈ ਜੀ। ਜਿਹੜੀ ਇਹ ਐਪਲੀਕੇਸ਼ਨ ਆ ਇਹ ਮੋਰਚੇ 'ਚ ਬਹਿ ਕੇ ਵਾਲੀ ਲੱਗਣ ਵਾਲੀ ਨਹੀਂ ਸੀਗੀ। ਇਹ ਤਾਂ ਹੁਣ ਵੀ ਅੱਗੇ ਲੱਗਣਗੀਆਂ, ਹੋਰ ਵੀ ਲੱਗਦੀਆਂ ਰਹਿਣੀਆਂ ਕਿਉਂਕਿ ਜਾਂਚ ਜਿਵੇਂ ਜਿਵੇਂ ਚੱਲ ਰਹੀ ਆ ਹਜੇ ਜਾਂਚ ਖਤਮ ਨਹੀਂ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਂਚ ਆ ਉਹਦੇ ਤੇ ਟ੍ਰਾਇਲ ਸ਼ੁਰੂ ਹੋ ਗਿਆ, ਜਿਹੜਾ ਟ੍ਰਾਇਲ ਕਦੇ ਪਹਿਲਾਂ ਸ਼ੁਰੂ ਨਹੀਂ ਹੋਇਆ ਸੀ। ਜਾਂ ਜਦੋਂ ਤੋਂ ਆਪਾਂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਕੋਈ ਜਾਂਚ ਹੀ ਹੈ ਨਹੀਂ ਸੀ। ਜਾਂਚ ਜਿੰਨੀ ਹੋ ਗਈ ਉਹਦੇ ਤੇ ਟ੍ਰਾਇਲ ਸ਼ੁਰੂ ਹੋਏ ਵੇ ਆ ਤੇ ਟ੍ਰਾਇਲਾਂ ਦੇ ਵਿੱਚ ਜੇ ਕੋਈ ਨਵੀਂ ਚੀਜ਼ ਆਊਗੀ ਉਹ ਐਡ ਵੀ ਕੀਤੀ ਜਾਊਗੀ ਉਹਦੇ 'ਚ। ਸੋ ਉਸ ਤਰੀਕੇ ਨਾਲ ਆਪਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਸੀ ਉਹ ਮੋਰਚਾ ਉਸੇ ਤਰੀਕੇ ਨਾਲ ਹੀ ਸਮਾਪਤ ਹੋਇਆ ਕਿ ਸਾਡੇ ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚੇ ਤੇ ਬੈਠਦੇ ਆ ਤਾਂ ਉਦੋਂ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਚਲਾਨ ਨਹੀਂ ਹੁੰਦਾ ਜੀ। ਕਿਸੇ ਨੂੰ ਆਪਾਂ ਕਾਗਜ਼ਾਂ 'ਚ ਕੋਈ ਨਹੀਂ ਦੇਖਦੇ ਕਿਹੜਾ ਦੋਸ਼ੀ ਆ, ਆਪਾਂ ਤਾਂ ਸਿਰਫ ਇਹ ਬੋਲਬਾਣੀ 'ਚ ਦੇਖਦੇ ਆ ਫਲਾਣੇ ਫਲਾਣੇ ਬੰਦੇ ਨੇ ਕੀਤਾ। ਜਦੋਂ ਤੱਕ ਉਹ ਕਾਗਜ਼ਾਂ 'ਚ ਆਏ ਆ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਵੀ ਉਹ ਕਵਰ ਕੀਤਾ, ਵੀ ਉਹ ਟੀਵੀਆਂ 'ਚ ਵੀ ਆਇਆ ਤੇ ਉਹ ਨਿਊਜ਼ 'ਚ ਵੀ ਆਇਆ, ਸਾਰਾ ਤੁਸੀਂ ਕਵਰ ਕੀਤਾ। ਉਹ ਅੱਜ ਫਰੀਦਕੋਟ ਦੀਆਂ ਅਦਾਲਤ ਦੀਆਂ ਪੌੜੀਆਂ ਚੜ੍ਹਦੇ ਨੇ ਸਾਰੇ ਜੀ। ਤੇ ਜਦੋਂ ਸਾਰੇ ਜ਼ਿੰਮੇਵਾਰ ਇਨਸਾਨ ਉੱਥੇ ਕੋਰਟ ਦੇ ਵਿੱਚ ਖੜਨ ਲੱਗ ਗਿਆ ਤੇ ਆਪਣੀਆਂ ਜਿਹੜੀਆਂ ਮੰਗਾਂ ਉਹ ਸਾਰੀਆਂ ਪੂਰੀਆਂ ਹੋਈਆਂ। ਤੁਸੀਂ ਗੱਲ ਕਰੀ ਆ ਗੋਲੀ ਲੱਗਣ ਦੀ, ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕਿ ਗੋਲੀ ਆ ਜਿਹੜੀ ਉਹ ਸੰਗਤ ਦੇ ਵਿੱਚੋਂ AK-47 ਖੋਹੀ ਗਈ ਆ। ਉਹ ਕੋਟਕਪੂਰਾ ਬਾਈ ਜੀ, ਦੋ ਚੀਜ਼ਾਂ ਇੱਥੇ ਸੈੱਟਾਂ ਵੀ ਦੋ ਬਣੀਆਂ ਹੋਈਆਂ। ਸੈੱਟਾਂ ਫਿਰ ਪੁੱਛੋ 3 ਬਣੀਆਂ ਹੋਈਆਂ, ਬੇਅਦਬੀ ਅਲੱਗ ਆ, ਕੋਟਕਪੂਰਾ ਅਲੱਗ ਆ ਤੇ ਗੋਲੀ ਬਾਈਬਲ ਕਲਾਂ ਗੋਲੀ ਕਾਂਡ ਅਲੱਗ ਆ। ਪਰ ਆਪਾਂ ਜਿਹੜਾ ਉਹ ਤਿੰਨੇ ਚੀਜ਼ਾਂ ਨੂੰ ਲੈ ਕੇ ਸੀਗੇ, ਤਿੰਨੇ ਚੀਜ਼ਾਂ ਦੇ ਉੱਤੇ ਕੋਟਕਪੂਰੇ ਦੇ ਵਿੱਚ ਜਿਹੜੇ ਨਾਮਜ਼ਦ ਬੰਦੇ ਸੀ ਕਿਉਂਕਿ ਉੱਥੇ ਬੰਦਾ ਜ਼ਖਮੀ ਹੋਇਆ, ਉਸ ਹਿਸਾਬ ਦੇ ਨਾਲ ਜਿਹੜੀਆਂ ਧਾਰਾਵਾਂ ਲੱਗਦੀਆਂ 307 ਤੱਕ ਲੱਗਣੀਆਂ ਤੇ ਉਹਦੇ 'ਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ, ਚਾਹੇ ਉਸ ਸਮੇਂ ਦੀ ਜ਼ਿੰਮੇਵਾਰ ਸਰਕਾਰ ਆ, ਚਾਹੇ ਉਸ ਸਮੇਂ ਦਾ DGP ਆ, ਚਾਹੇ IG ਆ, ਚਾਹੇ SSP ਆ, ਉਹ ਸਾਰੇ। ਪਰ ਬਾਈਬਲ ਕਲਾਂ ਦੇ ਵਿੱਚ ਇੱਕ ਇਹ ਆ ਕਿ ਉੱਥੇ ਬੰਦਿਆਂ ਦੀ ਮੌਤ ਹੋਈ ਆ ਜੀ, ਜਿਹੜਾ ਉਹਦੇ ਨਾਲੋਂ ਵੱਡਾ ਕੇਸ ਹੈ। ਤਾਂ ਮੌਤ ਵਾਲੇ ਦੇ ਕੇਸ ਦੇ ਵਿੱਚ ਛੇੜਛਾਨੀ ਜਦੋਂ ਸਾਹਮਣੇ ਆਈ ਜਾਂ ਹੋਈ ਆ ਉਹਦੇ ਤੇ ਕਿਉਂ ਨਾ ਬੋਲਾਂਗੇ, ਹੋ ਨਹੀਂ ਸਕਦਾ। ਸੋ ਜਦੋਂ ਉਹਦੇ ਤੇ ਕੋਈ ਕਮੀਆਂ ਸਾਹਮਣੇ ਆਈਆਂ ਤੇ ਅਸੀਂ ਉਹੀ ਬੋਲੀਆਂ ਜਿਹਦੇ 'ਚ ਉਹਨਾਂ ਨੂੰ ਇਹੀ ਨਹੀਂ ਮੰਨਣ 'ਚ ਆ ਰਿਹਾ ਕਿ ਉਹਨਾਂ ਦੀ ਕੋਈ ਕਮੀ ਰਹੀ ਆ ਤੇ ਉਹ ਕਮੀ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਜੀ। ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਸਹੀ ਕੀਤਾ ਫਿਰ ਉਹ ਸਮੇਂ ਜੇ ਤੁਸੀਂ ਕਹਿੰਦੇ ਸੀ ਵੀ ਬਾਦਲ ਦੋਸ਼ੀ ਆ, ਸਿੰਪਲ ਜਿਹਾ ਸਵਾਲ ਆ ਵੀ ਬਾਦਲ ਦੋਸ਼ੀ ਹੈ, ਆਪਾਂ ਸਾਰੇ ਕਹਿੰਦੇ ਆ ਜੀ, ਤਾਂ ਫਿਰ ਬਾਦਲਾਂ ਦਾ ਚਲਾਨ ਕਿਉਂ ਨਹੀਂ ਕੀਤਾ? ਤੇ ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਜਦੋਂ ਉਹਨਾਂ ਨੇ ਗੱਲ ਕਹੀ ਹੈ ਵੀ ਉਹਦੀ ਜਿਹੜੀ ਆ ਆਡੀਓ ਜਾਂ ਵੀਡੀਓ ਕੱਢ ਕੇ ਦੇਖੋ ਬਿਆਨ ਉਹਨਾਂ ਦਾ, ਉਹ ਕਹਿੰਦੇ ਵੀ ਸੈੱਟ ਨੂੰ ਫ੍ਰੀ ਐਂਡ ਫੇਅਰਨੈਸ ਰੱਖਿਆ ਗਿਆ ਸੀ, ਭਾਵ ਵੀ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਸੀ ਇਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ, ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰ ਵੱਲੋਂ।
ਨਹੀਂ ਹੁਣ ਅੱਗੇ ਕੀ ਚਾਹੁੰਦੇ ਹੋਗੇ, ਜਿਵੇਂ ਇੱਕ ਆਡੀਓ ਵਾਇਰਲ ਹੋ ਜਾਣਾ ਕੁੰਵਰ ਵਿਜੇ ਪ੍ਰਤਾਪ ਤੇ ਇੰਨਾ ਵਿਸ਼ਵਾਸ ਕਰਨਾ ਤੁਹਾਡੇ ਵੱਲੋਂ, ਕੁੰਵਰ ਵਿਜੇ ਪ੍ਰਤਾਪ ਤੇ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਜਾਣੀ ਕਿ ਇੱਕ IPS ਦੀ ਨੌਕਰੀ ਛੱਡ ਦਿੱਤੀ ਹੈਗੀ ਬਹਿਮਲ ਕਲਾਂ ਗੋਲੀ ਕਾਂਡ ਨੂੰ ਦੇਖਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ। ਉਹ ਤਾਂ ਜਿਹੜੀ ਸਰਕਾਰ ਨੇ ਬਣਾਇਆ ਜੀ, ਦੇਖੋ ਸਰਕਾਰ ਦੇ ਵਿੱਚ ਬੈਠ ਕੇ ਹੀ ਸਾਰਾ ਕੁਝ ਹੋ ਰਿਹਾ। ਤਾਂ ਸਰਕਾਰਾਂ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਨਾਲ ਆ, ਉਸੇ ਨਾਲ ਜੀ ਜੋ ਸਰਕਾਰਾਂ ਬਣਦੀਆਂ। ਤੇ ਅਸੀਂ ਤਾਂ 2015 ਦੇ ਉਸੇ ਨਾਲ ਹੀ ਲੜ ਰਹੇ ਆ, ਤੇ ਚਾਹੇ ਅੱਜ ਕੋਈ ਵੀ ਬੈਠੇ ਅਸੀਂ ਉਹਨਾਂ ਨਾਲ ਵੀ ਲੜ ਰਹੇ ਆ। ਤੁਹਾਨੂੰ ਕੋਈ ਧਮਕੀ ਵਗੈਰਾ ਵੀ ਆਈ ਹੈ ਉਧਰਲੇ ਪਾਸਿਓਂ, ਜੋ ਆਡੀਓ ਦੇ ਵਿੱਚ, ਜਾਂ ਜੋ ਅੱਜ ਅਖਬਾਰ ਦੀ ਇੱਕ ਸੁਰਖੀ ਬਣੀ ਆ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਬੋਲਿਆ ਗਿਆ ਹੈਗਾ?